ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜੀ ਜਾਣਦੇ ਹੋ ਕਿ ਜਿਸ ਤਰ੍ਹਾਂ ਬੀਜੇਪੀ ਸਰਕਾਰ ਉਰਫ RSS ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਬੀਫ ਦੇ ਮੀਟ ਉੱਤੇ ਰੋਕ ਲਾ ਦਿੱਤੀ ਹੈ ਅਤੇ ਹਿੰਦੂ ਬ੍ਰਾਹਮਣ ਨੇ ਬਾਕੀ ਹਿੰਦੂਆਂ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਤੁਹਾਡੀ ਗਾਂ ਮਾਤਾ ਦੀ ਜੰਮੂ ਕਸ਼ਮੀਰ ਵਿੱਚੋਂ ਜਾਨ ਬਚਾ ਦਿੱਤੀ ਹੈ ਅਤੇ ਸਾਡੇ ਹਿੰਦੂ ਵੀਰ ਇੰਨੇ ਭੋਲੇ ਨੇ ਕਿ ਇਸ ਨੂੰ ਹੀ ਸੁਣ ਕੇ ਖੁਸ਼ ਹੋ ਗਏ ਹੋਣਗੇ ਕਿ ਜੰਮੂ ਕਸ਼ਮੀਰ ਵਿੱਚ ਬੀਫ ਉੱਤੇ ਪਾਬੰਦੀ ਲਾ ਦਿੱਤੀ ਹੈ। ਇਹਨਾਂ ਹਿੰਦੂਆਂ ਨੂੰ ਇਹ ਨਹੀਂ ਪਤਾ ਕਿ ਇੰਡੀਅਨ ਸਰਕਾਰ ਬੀਫ ਦਾ ਮੀਟ ਸਫਲ ਕਰਨ ਵਿੱਚ ਵਰਲਡ ਦੀ ਸਭ ਤੋਂ ਵੱਡੀ ਕੰਟਰੀ ਹੈ। ਐਕਸਪੋਰਟ ਕਰਨ ਦੀ ਸਭ ਤੋਂ ਵੱਡੀ ਕੰਟਰੀ ਹੈ। ਡਾਕਟਰ ਸਾਹਿਬ ਜੀ, 2013 ਵਿੱਚ ਕਾਤਲ ਮੋਦੀ ਨੇ ਇੱਕ ਸਪੀਚ ਕੀਤੀ ਸੀ ਜਿਸ ਵਿੱਚ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਖਤਮ ਕਰੋ, ਅਸੀਂ ਬੀਫ ਦੇ ਕਾਰੋਬਾਰ ਨੂੰ ਬੰਦ ਕਰਾਂਗੇ। ਪੰਜਾਬ ਕੇਸਰੀ ਟੀਵੀ ਵੱਲੋਂ ਇੱਕ ਵੀਡੀਓ ਦੇਖੀ ਗਈ ਜਿਸ ਵਿੱਚ ਉਹਨੇ ਕਿਹਾ ਕਿ ਕਾਂਗਰਸ ਰਾਜ ਵਿੱਚ 2008 ਵਿੱਚ ਬੀਫ ਦੇ ਮੀਟ ਦਾ ਕਾਰੋਬਾਰ ਕਾਫੀ ਵਧਿਆ, ਘਟਿਆ ਨਹੀਂ। ਡਾਕਟਰ ਸਾਹਿਬ ਜੀ, ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਵੱਲੋਂ ਇੱਕ ਰਿਪੋਰਟ ਆਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਬੀਫ ਦੇ ਮੀਟ ਦਾ ਕਾਰੋਬਾਰ ਕਰਨ ਵਿੱਚ ਨੰਬਰ 1 ਕੰਟਰੀ ਹੈ ਅਤੇ ਉਹਨਾਂ ਨੇ ਵੇਰਵਾ ਵੀ ਦਿੱਤਾ, ਜਿਵੇਂ ਕਿ ਭਾਰਤ 282,000 ਮੀਟ੍ਰਿਕ ਟਨ, ਦੂਸਰਾ ਬ੍ਰਾਜ਼ੀਲ 1909,000 ਮੀਟ੍ਰਿਕ ਟਨ, ਤੀਸਰਾ ਆਸਟਰੀਆ 1851 ਮੀਟ੍ਰਿਕ ਟਨ, ਅਮਰੀਕਾ 1167 ਮੀਟ੍ਰਿਕ ਟਨ ਦਾ ਕਾਰੋਬਾਰ ਕਰਦੇ ਨੇ। ਡਾਕਟਰ ਸਾਹਿਬ ਜੀ, ਇਸ RSS ਸਰਕਾਰ ਨੇ ਇਸ ਕਰਕੇ ਜੰਮੂ ਕਸ਼ਮੀਰ ਵਿੱਚ ਬੀਫ ਉੱਤੇ ਬੈਨ ਲਾਇਆ ਤਾਂ ਕਿ ਬੀਫ ਦੇ ਕਾਰੋਬਾਰ ਨੂੰ ਹੋਰ ਵੀ ਜ਼ਿਆਦਾ ਵੱਡਾ ਬਣਾ ਸਕਣ। ਕੁਝ ਸ਼ਰਮ ਕਰੋ ਬ੍ਰਾਹਮਣੋ, ਆਪਣੇ ਹਿੰਦੂਆਂ ਨੂੰ ਹੀ ਧੋਖਾ ਦੇ ਰਹੇ ਹੋ। ਮੂੰਹ ਮੇ ਰਾਮ ਰਾਮ, ਬਗਲ ਮੇ ਛੁਰੀ ਰੱਖਣੀ ਛੱਡ ਦੋ, ਚੰਗੇ ਰਹੋਗੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹ ਸਾਨੂੰ ਬਹੁਤ ਲਗਾਤਾਰਤਾ ਨਾਲ ਲਿਖਦੇ ਨੇ। ਉਹਨਾਂ ਦੀਆਂ 6 ਈਮੇਲਸ ਤੋਂ ਬਾਅਦ ਹੁਣ ਉਹਨਾਂ ਦਾ ਨੰਬਰ ਆਇਆ ਹੈ ਔਰ ਬੜੀ ਭਾਵਨਾ ਹੈ। ਉਹਨਾਂ ਦੀ ਕਾਲ ਵੀ ਅਕਸਰ ਆ ਜਾਂਦੀ ਹੈ, ਫਿਰ ਉਹ ਕਾਲ ਕਰਕੇ 2 ਘੰਟੇ ਫਿਕਰ ਕਰਦੇ ਨੇ ਵੀ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਜੀ, ਪਰ ਚਾਹਨਾ ਹੁੰਦੀ ਹੈ ਉਹਨਾਂ ਦੀ ਗੱਲ ਕਰਨ ਦੀ, ਭਾਵਨਾ ਨਾਲ ਭਰੇ ਹੋਏ, ਗੁਰਸਿੱਖੀ ਦੇ ਪ੍ਰੇਮ ਨਾਲ ਰੰਗੇ ਹੋਏ। ਔਰ ਇਹ ਨਹੀਂ ਕਿ ਇਕੱਲੇ ਇਸ ਪ੍ਰੋਗਰਾਮ ਨਾਲ ਜੁੜੇ ਨੇ। ਜਦੋਂ ਬੁੱਧਵਾਰ ਸਾਡਾ ਟਾਕ ਸ਼ੋਅ ਹੁੰਦਾ ਹੈ ਵੌਇਸ ਆਫ ਖਾਲਸਾ ਦੇ ਉੱਤੇ, ਉਸ ਨੂੰ ਵੀ ਉਹ ਵਾਚ ਕਰਦੇ ਨੇ, ਉਸ ਤੋਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਜਦੋਂ ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਡੇ ਟੂ ਡੇ ਸਾਡੇ ਸਾਥੀ ਸਹਿਯੋਗੀ ਬਣੇ ਨੇ ਤੇ ਇਸ ਨਾਲ ਸਾਨੂੰ ਵੀ ਹੌਸਲਾ ਹੁੰਦਾ, ਸਾਡੇ ਵੀ ਮੁਰਲੇ ਅਪ ਹੁੰਦੇ ਨੇ। ਉਹਨਾਂ ਨੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਜਿਹੜਾ ਬੀਫ ਤੇ ਬੈਨ ਹੈ ਉਸ ਦੀ ਗੱਲ ਕਰਕੇ ਫਿਰ ਜਿਹੜਾ ਵੇਰਵਾ ਉਹਨਾਂ ਨੇ ਦਿੱਤਾ, ਅਸੀਂ ਇਨਫੈਕਟ ਇੱਕ ਸੈਗਮੈਂਟ ਦੇ ਵਿੱਚ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਔਰ US ਡਿਪਾਰਟਮੈਂਟ ਆਫ ਐਗਰੀਕਲਚਰ ਦੀ ਰਿਪੋਰਟ ਜਿਹਦੇ 'ਚ ਉਹਨਾਂ ਨੇ ਦੱਸਿਆ ਵੀ ਕਿਵੇਂ ਭਾਰਤ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਬੀਫ ਐਕਸਪੋਰਟਰ ਹੈ। ਉਸ ਤੋਂ ਬਾਅਦ ਨੰਬਰ ਬ੍ਰਾਜ਼ੀਲ ਦਾ ਹੈ, ਫਿਰ ਆਸਟ੍ਰੇਲੀਆ ਦਾ ਹੈ, ਫਿਰ ਯੂਨਾਈਟਿਡ ਸਟੇਟਸ ਦਾ ਫਿਗਰਸ ਅਸੀਂ ਉਦੋਂ ਵੀ ਕੋਟ ਕੀਤੀਆਂ ਸੀ ਜੀ। ਔਰ ਨਾਲ ਹੀ ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਇਹ ਜਿਹੜਾ ਜੰਮੂ ਕਸ਼ਮੀਰ 'ਚ ਵੀ ਬੈਨ ਹੈ, ਇਸ ਦਾ ਮਤਲਬ ਹੈ ਵੀ ਇਹਨਾਂ ਨੇ ਹੁਣ ਹੋਰ ਬੀਫ ਬਾਹਰ ਭੇਜਣਾ। ਔਰ ਇਹੀ ਮੋਦੀ ਹੈ ਜਿਹਨੇ ਕਿਹਾ ਸੀ ਮਨਮੋਹਨ ਸਿੰਘ ਦੇ ਉੱਤੇ, ਉਹਨੇ ਕਿਹਾ ਸੀ ਕਿ ਮੇਰਾ ਦਿਲ ਜਿਹੜਾ ਕੰਬ ਜਾਂਦਾ ਹੈ ਉਸ ਦੀ ਉਸੇ ਤਰ੍ਹਾਂ ਹੀ ਹੈ ਕਿ ਵੀ ਦਿਲ ਕੰਬਦਾ ਹੈ ਕਿ ਜਦੋਂ ਇਹ ਦੇਖਦੇ ਆ ਵੀ ਇਹ ਜਿਹੜੀ ਸਰਕਾਰ ਹੈ ਇਹ ਸਾਡੀ ਪਵਿੱਤਰ ਗਾਂ ਮਾਤਾ ਨੂੰ ਜਿਹੜਾ ਹੈ ਉਸ ਦਾ ਮੀਟ ਬਾਹਰ ਭੇਜ ਰਹੇ ਨੇ। ਔਰ ਅੱਜ ਉਸ ਦੇ ਪੀਰੀਅਡ ਜਿਹੜੀ ਹੈ ਉਹ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਬੀਫ ਦਾ ਐਕਸਪੋਰਟ। ਸੋ ਜ਼ਾਹਰ ਹੈ ਇਹ ਦੰਬੀ ਨੇ, ਪਖੰਡੀ ਨੇ, ਝੂਠੇ ਨੇ ਔਰ ਜਿਹਨੇ ਵੀ ਇਹ ਕਹਾਵਤ ਬਣਾਈ ਵੀ ਹੋ ਸਕਦਾ ਇਹਨਾਂ ਨੇ ਆਪ ਹੀ ਹੋਣੀ ਹੈ ਕਿ ਮੂੰਹ ਮੇ ਰਾਮ ਰਾਮ, ਬਗਲ ਮੇ ਛੁਰੀ। ਸੋ ਇਹ ਵਾਕਈ ਰਾਮ 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 ਤੇ ਛੁਰੀ। ਔਰ ਗੁਰੂ ਸਾਹਿਬ ਨੇ ਤਾਂ ਬੜੀ ਕਲੀਅਰਲੀ, ਜਦੋਂ ਮੈਂ ਬਹੁਤ ਵਾਰ ਦੇਖਦਾ ਹਾਂ ਗੁਰਬਾਣੀ ਦੇ ਕੰਟੈਕਸਟ ਜਿੱਥੇ ਬ੍ਰਾਹਮਣ ਦਾ ਜ਼ਿਕਰ ਹੁੰਦਾ ਹੈ ਔਰ ਇਹ ਬ੍ਰਾਹਮਣਵਾਦ ਦੀ ਗੱਲ ਹੈ ਕਿਉਂਕਿ ਰਿਪਰੈਜ਼ੈਂਟ ਕਰਦਾ ਆਈਡੀਆ, ਉੱਥੇ ਖੂਨ ਦਾ ਜ਼ਿਕਰ ਹੋਏਗਾ, ਛੁਰੀ ਦਾ ਜ਼ਿਕਰ ਹੋਏਗਾ, ਬਲੱਡ ਦਾ ਜ਼ਿਕਰ ਹੋਏਗਾ। ਹੁਣ ਮੈਂ 2-3 ਜਿਹੜੇ ਕੁਇਕ ਮੇਰੀ ਮੈਮਰੀ 'ਚੋਂ ਆ ਸਕਦੇ ਨੇ, ਜਦੋਂ ਗੁਰੂ ਸਾਹਿਬ ਕਹਿੰਦੇ ਨੇ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਇਹਦੇ ਮੱਥੇ ਤੇ ਟਿੱਕਾ ਹੈ, ਤੇੜ ਦੇ ਕਖਾਈ ਧੋਤੀ ਹੈ, ਹੱਥ 'ਚ ਦੇ ਛੁਰੀ ਫੜੀ ਹੋਈ ਹੈ, ਜਗਤ ਦਾ ਕਸਾਈ ਹੈ, ਬੁਚਰ ਆਫ ਦਾ ਵਰਲਡ।
ਫਿਰ ਜਦੋਂ 3 ਸਕੂਲ ਆਫ ਥਾਟ ਜਿਨ੍ਹਾਂ ਨੇ ਉੱਥੇ ਨੱਪਿਆ ਹੋਇਆ ਸੀ ਲੋਕਾਂ ਨੂੰ, ਉਹਨਾਂ ਨੂੰ ਸੱਚ ਦੇ ਰਸਤੇ ਨੂੰ ਹੀ ਉਹਨਾਂ ਦੇ ਨੂੰ ਰੋਕਿਆ ਹੋਇਆ ਸੀ, ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਿ ਜਿਹੜਾ ਕਾਜ਼ੀ ਆ ਉਹ ਝੂਠ ਦੇ ਉੱਤੇ ਸਰਵਾਈਵ ਕਰਦਾ, ਬ੍ਰਾਹਮਣ ਜਿਹੜਾ ਹੈ ਉਹ ਜੀਵਾਂ ਦਾ ਘਾਣ ਕਰਕੇ ਉਹਨਾਂ ਦੇ ਖੂਨ ਚ ਨਹਾਉਂਦਾ। ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਕਲੇਮ ਕਰਦਾ ਉਹਦੇ ਕੋਲ ਵੇ ਆਫ ਲਾਈਫ ਹੈ, ਪਰ ਉਹਨੂੰ ਨਹੀਂ ਪਤਾ ਉਹ ਅੰਨੇ। ਤੀਨੇ ਉਜਾੜੇ ਕਾ ਬੰਦ, ਇਹਨਾਂ ਤਿੰਨਾਂ ਦਾ ਰਸਤਾ ਹੀ ਜਿਹੜਾ ਹੈ ਉਜਾੜੇ ਵੱਲ ਜਾਂਦਾ ਹੈ। ਸੋ ਉਹਦੇ ਬਗਲ 'ਚ ਛੁਰੀ ਹੈ। ਔਰ ਉਦੋਂ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਉਦੋਂ ਤਾਂ ਪੋਲੀਟੀਕਲ ਪਾਵਰ ਨਹੀਂ ਸੀ ਇਹਨਾਂ ਕੋਲ, ਅੱਜ ਇਹਨਾਂ ਕੋਲ ਪੋਲੀਟੀਕਲ ਪਾਵਰ ਹੈ। ਹੁਣ ਕਿਉਂ ਜੇ ਝੂਠ ਬੋਲਦੇ ਨੇ, ਕਿਵੇਂ ਇਹਨਾਂ ਦੀਆਂ ਅਦਾਲਤਾਂ ਇਹਨਾਂ ਦੇ ਹੱਕ 'ਚ ਭੁਗਤ ਰਹੀਆਂ, ਬਾਹਰ ਕੀ ਸੌਦਾ ਵੇਚ ਰਹੇ ਨੇ, ਉੱਥੇ ਕੀ ਕਰ ਰਹੇ ਨੇ। ਸੋ ਵੀਰ ਮੇਘਰਾਜ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ। ਓਕੇ ਡਾਕਟਰ ਸਾਹਿਬ, ਮੇਰੇ ਖਿਆਲ ਬ੍ਰੇਕ ਦਾ ਟਾਈਮ ਹੋ ਗਿਆ ਜੀ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ।